ਭਗਵੰਤ ਮਾਨ ਨਾਲੋਂ ਝੰਡਾ ਅਮਲੀ ਜਿਹੜਾ ਕਰਤਾਰ ਕਰਦਾ 100 ਗੁਣਾ ਚੰਗਾ ਸੀ ਜੀ। ਉਹ ਘੱਟੋ ਘੱਟ ਲੀਡਰਾਂ ਦੇ ਵਿਰੁੱਧ ਬੋਲਦਾ ਸੀ, ਜੱਟਾਂ ਦੀ ਗੱਲ ਕਰਦਾ ਸੀ, ਪੰਜਾਬ ਦੀ ਗੱਲ ਕਰਦਾ ਸੀ। ਉਹ ਕਿਹੜਿਆਂ ਮਕਾਨਾਂ ਦੀ ਗੱਲ ਕਰਦਾ? ਸਾਡੇ ਪਿੰਡਾਂ ਦੇ ਵਿੱਚ 2.5 ਕਰੋੜ ਦੀਆਂ ਲੋਕਾਂ ਦੀਆਂ ਕੋਠੀਆਂ ਬਣੀਆਂ ਮਿਹਨਤਾਂ ਕਰਕੇ। ਇਹ ਅਸੀਂ ਕੁਆਟਰਾਂ 'ਚ ਰਵਾਂਗੇ। ਸਾਡੀ 1.5 ਕਿੱਲੇ 'ਚ ਆਮ ਜ਼ਿਮੀਂਦਾਰ ਦੀ ਹਵੇਲੀ ਹੈ ਜਿੱਥੇ ਸੰਤ ਸੇੜਾ ਖੜਦਾ, ਉਹ ਕੁਆਟਰਾਂ 'ਚ ਰਹੂਗਾ। ਦੋ ਕਨਾਲ ਦੇ ਪਲਾਟ 'ਚ ਰਹੂਗਾ। ਇਹ ਜਿਹਦੇ ਘਰ ਵਿੱਚ 4 ਕੰਪਾਈਨਾਂ ਖੜੀਆਂ, 2 ਕਿੱਲਿਆਂ ਦੇ 2 ਕਨਾਲਾਂ ਦੇ ਪਲਾਟ 'ਚ ਖੜੀਆਂ ਕਰ ਲੂਗਾ ਉਹ। ਤੁਸੀਂ ਮੈਨੂੰ ਦੱਸੋ, ਪੰਜਾਬ ਦੇ ਵਿੱਚ ਜਿੰਨੇ ਸਕੂਲ ਆ 1 ਤੋਂ 2 ਕਿਸੇ ਸਕੂਲ 'ਚ ਟੀਚਰ ਹੈਗੇ ਆ? ਹੈ ਨਹੀਂ ਨਾ। ਜਿੰਨੇ ਸਰਕਾਰੀ ਹਸਪੀਟਲ ਆ ਉਹਨਾਂ ਦੇ ਵਿੱਚ ਲੋੜੀਂਦੇ ਡਾਕਟਰ ਹੈਗੇ ਆ। ਪਹਿਲਾਂ ਤਾਂ ਇਹੀ ਆ ਨਾ, ਪਹਿਲਾਂ ਵਿਦਿਆ ਤੇ ਸਿਹਤ, ਉਹ 2 ਚੀਜ਼ਾਂ ਤਾਂ ਡਿਵੈਲਪ ਹੋਈਆਂ ਨਹੀਂ। ਆਹ ਨਹੀਂ ਇਮਾਰਤਾਂ ਡਿਵੈਲਪ ਕਰਕੇ ਕੀ ਰਹਿਣਾ, ਪਹਿਲਾਂ ਬੱਚਿਆਂ ਨੂੰ ਡਿਵੈਲਪ ਕਰੂ। ਬਾਥਰੂਮਾਂ ਦੇ ਉਦਘਾਟਨ ਕਰਕੇ ਤਰੱਕੀ ਨਹੀਂ ਆਉਣੀ। ਬਾਥਰੂਮਾਂ 'ਚ ਬੱਚਿਆਂ ਨੇ ਪੜ੍ਹਨਾ ਨਹੀਂ, ਉੱਥੇ ਤੇ ਮਲ ਮੁੱਤਰੀ ਹੁੰਦਾ। ਖੇਤੀਬਾੜੀ ਵੀ ਸਾਡਾ ਧਰਮ ਆ। ਅੱਜ ਪਤਾ ਲੱਗਾ ਕੁਲਫੀ ਸੱਚੀ ਕਰਮ ਆ। ਅਰਬਨ ਸਟੇਟ ਪੂਰੀ ਨੱਕੋ ਨੱਕ ਭਰੀ ਹੋਈ ਹੈ। ਨਾ ਜੀ ਨਾ, ਬਿਲਕੁਲ ਜੀ। ਉੱਥੇ ਲੋਕਾਂ ਨੇ ਕਿਹੜੇ ਇਨਵੈਸਟਰ ਹੈਗੇ, ਉਹਨਾਂ ਨੇ 10-10 20 ਪਲਾਟ ਉਹਨਾਂ ਨੇ ਕੋਠੀਆਂ ਪਈਆਂ ਆ। ਜਦ ਤਾਂ ਚਲੋ ਬਹੁੰਦਾ ਹੁੰਦਾ, ਕਿਸੇ ਦਾ ਹਲ ਵੀ ਇੰਨਾ ਨਾ ਦੂਜੇ ਚੱਲ ਜਾਵੇ, ਉਹ ਵੱਢ ਭੜੋੜ ਤੇ ਹੋ ਜਾਂਦਾ ਤੇ ਕਤਲ ਹੋ ਜਾਂਦੇ ਆ। ਤੇ ਇਹਦਾ ਭਾਈ ਅਸੀਂ ਹੁਣ ਮਰਾਂਗੇ, ਕਿਉਂ? ਸਾਡੀ ਜ਼ਿੰਦਗੀ ਇਹਦੇ ਨਾਲ ਆ। ਭਗਵੰਤ ਮਾਨ ਨੇ ਆਪਣੀ ਸਿਆਸੀ ਮੌਤ ਆ ਜਿਹੜੀ ਉਹ ਆਪਣੀ ਲੈ ਲਈ। ਆਹੀ ਡਿਵੈਲਪਮੈਂਟ ਚਾਹੀਦੀ ਹੈ ਜਿਹੜੀ ਇਹ ਕਰਨਾ ਚਾਹੁੰਦੇ ਨੇ, ਜਾਂ ਡਿਵੈਲਪਮੈਂਟ ਦੀ ਪਰਿਭਾਸ਼ਾ ਕੋਈ ਹੋਰ ਹੁੰਦੀ ਆ? ਉਹ ਪਰਿਭਾਸ਼ਾ ਹੋ ਰਿਹਾ ਭਾਜੀ। ਉਹ ਡਿਵੈਲਪਮੈਂਟ ਦੇ ਜ਼ਰੀਏ ਜਿਹੜੇ ਭਗਵੰਤ ਮਾਨ ਦੇ 92 ਐਮਐਲਏ ਉਹਨਾਂ ਨੂੰ ਮਜ਼ਬੂਤ ਕਰਨਾ ਆ। ਉਹ ਡਿਵੈਲਪਮੈਂਟ ਦੇ ਜ਼ਰੀਏ ਦਿੱਲੀ ਦੇ ਲਾਲਿਆਂ ਨੂੰ ਜਿੰਨਾ ਪੈਸਾ ਪੰਜਾਬ ਚੋਂ ਲੁੱਟ ਹੋ ਕੇ ਦਿੱਤਾ ਜਾ ਸਕੇ ਉਹ ਦੇਣਾ ਆ। ਤੁਸੀਂ ਮੈਨੂੰ ਆਪ ਦੱਸੋ ਵੀ ਜਿਹੜਾ ਬੰਦਾ 20 ਖੇਤਾਂ ਦਾ ਮਾਲਕ ਆ, ਉਹਨੂੰ ਤੁਸੀਂ 2 ਕਨਾਲ ਦੇ ਕੇ ਕਿਹੜੀ ਤਰੱਕੀ ਕਰ ਰਹੇ ਹੋ? ਉਹ ਆਲਰੇਡੀ ਪਹਿਲਾਂ ਬਿੱਲ ਸੈੱਟ ਲਿਆ। ਘਾਟੇ ਪੈਣ ਦੇ ਬਾਵਜੂਦ ਵੀ, ਫਸਲਾਂ ਦੇ ਰੇਟ ਨਾ ਮਿਲਣ ਦੇ ਬਾਵਜੂਦ ਵੀ ਉਹ ਖੇਤੀ ਕਰਕੇ ਨਾਲੇ ਤੇ ਸਰਵਾਈਵ ਕਰ ਰਿਹਾ, ਨਾਲੇ ਆਪਣੇ ਦੇਸ਼ ਨੂੰ ਅੰਨ ਦੇ ਭੰਡਾਰ ਨਾਲ ਜੋੜ ਰਿਹਾ। ਇਹ ਤੋਂ ਵੱਡੀ ਹੋਰ ਅਸੀਂ ਕੀ ਦੇਣ ਦੇ ਸਕਦੇ ਹਾਂ? ਅੱਛਾ, ਇੱਕ ਹੋਰ ਚੀਜ਼, ਡਿਵੈਲਪਮੈਂਟ ਦਾ ਇੱਕ ਇਹ ਵੀ ਮਾਡਲ ਹੁੰਦਾ, ਸਕੂਲਾਂ 'ਚ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਲਈ ਟੀਚਰ ਹੋਵੇ, ਸੜਕਾਂ ਵਧੀਆ ਹੋਣ, ਸਾਨੂੰ ਸਿਹਤ ਸਹੂਲਤ ਚੰਗੀ ਮਿਲੇ। ਕੀ ਇਹ ਹੱਲ ਹੈ? ਤੁਸੀਂ ਮੈਨੂੰ ਦੱਸੋ, ਪੰਜਾਬ ਦੇ ਵਿੱਚ ਜਿੰਨੇ ਸਕੂਲ ਆ 1 ਤੋਂ 2 ਕਿਸੇ ਸਕੂਲ 'ਚ ਟੀਚਰ ਹੈਗੇ ਆ? ਹੈ ਨਹੀਂ ਨਾ। ਜਿੰਨੇ ਸਰਕਾਰੀ ਹਸਪੀਟਲ ਆ ਉਹਨਾਂ ਦੇ ਵਿੱਚ ਲੋੜੀਂਦੇ ਡਾਕਟਰ ਹੈਗੇ ਆ। ਪਹਿਲਾਂ ਤਾਂ ਇਹੀ ਆ ਨਾ, ਪਹਿਲਾਂ ਵਿਦਿਆ ਤੇ ਸਿਹਤ, ਉਹ 2 ਚੀਜ਼ਾਂ ਤਾਂ ਡਿਵੈਲਪ ਹੋਈਆਂ ਨਹੀਂ। ਆਹ ਨਹੀਂ ਇਮਾਰਤਾਂ ਡਿਵੈਲਪ ਕਰਕੇ ਕੀ ਰਹਿਣਾ, ਪਹਿਲਾਂ ਬੱਚਿਆਂ ਨੂੰ ਡਿਵੈਲਪ ਕਰੂ ਜਿਨ੍ਹਾਂ ਨੇ ਦੇਸ਼ ਦਾ ਭਵਿੱਖ ਬਣਨਾ। ਉਹ ਤਾਂ 1.5-2 ਲੱਖ ਦੀ ਸਾਲ ਦੀ ਜਿਹੜੀ ਆ ਸਿੱਖਿਆ ਲੈਣ ਤੇ ਮਜਬੂਰ ਕਰਤੇ ਤੁਸੀਂ। ਮਾਂ-ਬਾਪ ਬੜੇ ਔਖੇ ਹੋ ਕੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਆ, ਉਹਨਾਂ ਨੂੰ ਤੁਸੀਂ ਮਜਬੂਰ ਕਰ ਰਹੇ ਹੋ ਕਿ 1.5-2 ਲੱਖ ਦੀ ਜਿਹੜੀ ਪਾਲਿਸੀ ਉਹ ਲੈ ਕੇ ਆਪਣੇ ਬੱਚੇ ਨੂੰ ਪੜ੍ਹਾਓ। ਹਾਇਰ ਸੈਕੰਡਰੀ 'ਚ ਜਾਣਾ ਜਾਂ ਉੱਪਰ ਹਾਈ ਐਜੂਕੇਸ਼ਨ ਵਿੱਚ ਜਾਣਾ ਤਾਂ ਭਾਜੀ 5-5 10-10 ਲੱਖ ਦਾ ਸਾਲ ਦਾ ਖਰਚਾ। ਕੀ ਗੱਲ ਉਹ ਸਰਕਾਰੀ ਕਾਲਜ ਸਰਕਾਰੀ ਸਕੂਲ ਕਰ ਨਹੀਂ ਸਕਦੇ? ਉਧਰ ਨੂੰ ਧਿਆਨ ਦੇਣ। ਬਾਥਰੂਮਾਂ ਦੇ ਉਦਘਾਟਨ ਕਰਕੇ ਤਰੱਕੀ ਨਹੀਂ ਆਉਣੀ। ਬਾਥਰੂਮਾਂ 'ਚ ਬੱਚਿਆਂ ਨੇ ਪੜ੍ਹਨਾ ਨਹੀਂ, ਉੱਥੇ ਤੇ ਮਲ ਮੁੱਤਰੀ ਹੁੰਦਾ। ਸਿੱਖਿਆ ਜਿਹੜੀ ਆ ਕਮਰੇ 'ਚੋਂ ਮਿਲਣੀ ਆ, ਜਿੱਥੇ ਟੀਚਰ ਬੈਠਾ ਹੋਊ। ਕਮਰੇ ਨੇ ਵੀ ਨਹੀਂ ਦੇਣੀ, ਸੋਹਣੇ ਸਕੂਲ ਨੇ ਸਿੱਖਿਆ ਨਹੀਂ ਦੇਣੀ, ਸਿੱਖਿਆ ਟੀਚਰ ਨੇ ਦੇਣੀ ਆ। ਟੀਚਰ ਭਰਤੀ ਕਰੋ। ਤੁਸੀਂ ਮੈਨੂੰ ਦੱਸੋ, ਬਿਜਲੀ ਮਹਿਕਮੇ ਦੇ ਵਿੱਚ ਅੱਗੇ ਹਰੇਕ ਸਬ ਸਟੇਸ਼ਨ ਦੇ ਵਿੱਚ 40-50-60 ਬੰਦੇ ਹੁੰਦੇ ਸੀ। ਇਸ ਵੇਲੇ 4 ਤੋਂ 5 ਬੰਦੇ, ਉਹ ਵੀ ਪ੍ਰਾਈਵੇਟ। ਟਰਾਂਸਫਾਰਮ ਚੇਂਜ ਕਰਨਾ ਹੋਵੇ ਉਹ 10,000 ਰੁਪਇਆ ਲੈ ਕੇ ਟਰਾਂਸਫਾਰਮ ਚੇਂਜ ਕਰਦੇ ਆ। ਉਸ ਤੋਂ ਪਹਿਲਾਂ ਟਰਾਂਸਫਾਰਮ ਨਹੀਂ ਚੇਂਜ ਕਰਦੇ। ਜੇ ਇਹ ਲੋਕ ਜਿਹੜੇ ਬੈਠੇ ਆ, ਜਿਹੜੀਆਂ ਚੀਜ਼ਾਂ ਡਿਵੈਲਪ ਕਰਨ ਵਾਲੀਆਂ ਪਹਿਲਾਂ ਉਹ ਕਰ ਦੇਣ। ਬਿਜਲੀ ਮਹਿਕਮੇ 'ਚ ਲੋੜ ਆ ਅਫਸਰਾਂ ਦੀ। ਜਦੋਂ ਉਹ ਹੋ ਗਈ ਫੇਰ ਆ ਜਾਣ ਬੇਸ਼ੱਕ ਇੱਧਰ ਨੂੰ। ਚਲੋ ਪਹਿਲਾਂ ਕਰਤਾ ਲੈਣ, ਉਹ ਹੀ ਨਹੀਂ ਹੋਣੀਆਂ ਤੋਂ। ਉਹ ਹੋਊਗੀਆਂ ਤਦੇ ਹੀ ਆ। ਕਹਿਣ ਨੂੰ ਹੀ ਮਾਸਟਰ ਦਾ ਮੁੰਡਾ, ਕਹਿਣ ਨੂੰ ਹੀ ਮਾਸਟਰ ਦਾ ਮੁੰਡਾ ਟੀਚਰਾਂ ਦੀਆਂ ਚੁਨੀਆਂ ਅੱਜ ਵੀ ਲੈਂਦੀਆਂ ਨੇ। ਸਹੀ ਗੱਲ ਹੈ। ਹਾਂਜੀ। ਤੁਹਾਨੂੰ ਕੀ ਲੱਗਦਾ, ਤੁਹਾਡਾ ਨਹੀਂ ਦਿਲ ਕਰਦਾ ਵੀ ਉਹ ਲੈਂਡ ਪੂਲਿੰਗ ਤਹਿਤ ਜਿਹੜਾ ਸਾਨੂੰ ਮਕਾਨ ਮਿਲਣਾ ਕੋਈ ਅਲੀਸ਼ਾਨ ਹੋਊਗਾ, ਉਹਦੇ 'ਚ ਰਹਾਂਗੇ, ਸੋਹਣੀ ਗੱਲਬਾਤ ਹੋਊਗੀ? ਯਾਰ ਕਿਹੜੀਆਂ ਗੱਲਾਂ ਕਰਦਾ? ਉਹ ਕਿਹੜਿਆਂ ਮਕਾਨਾਂ ਦੀ ਗੱਲ ਕਰਦਾ? ਸਾਡੇ ਪਿੰਡਾਂ ਦੇ ਵਿੱਚ 2.5 ਕਰੋੜ ਦੀਆਂ ਲੋਕਾਂ ਦੀਆਂ ਕੋਠੀਆਂ ਬਣੀਆਂ ਮਿਹਨਤਾਂ ਕਰਕੇ। ਇਹ ਅਸੀਂ ਕੁਆਟਰਾਂ 'ਚ ਰਵਾਂਗੇ। ਸਾਡੀ 1.5 ਕਿੱਲੇ 'ਚ ਆਮ ਜ਼ਿਮੀਂਦਾਰ ਦੀ ਹਵੇਲੀ ਹੈ ਜਿੱਥੇ ਸੰਤ ਸੇੜਾ ਖੜਦਾ, ਉਹ ਕੁਆਟਰਾਂ 'ਚ ਰਹੂਗਾ। 2 ਕਨਾਲ ਦੇ ਪਲਾਟ 'ਚ ਰਹੂਗਾ। ਉਹ ਜਿਹਦੇ ਘਰ ਵਿੱਚ 4 ਕੰਪਾਈਨਾਂ ਖੜੀਆਂ, 2 ਕਿੱਲਿਆਂ ਦੇ 2 ਕਨਾਲਾਂ ਦੇ ਪਲਾਟ 'ਚ ਖੜੀਆਂ ਕਰ ਲੂਗਾ ਉਹ। ਸਹੀ ਗੱਲ ਹੈ। ਇਹ ਡਿਵੈਲਪਮੈਂਟ ਨਹੀਂ, ਇਹ ਉਜਾੜਾ ਆ ਪੰਜਾਬ ਦਾ, ਜਿਵੇਂ ਚੰਡੀਗੜ੍ਹ ਦਾ ਕੀਤਾ ਸੀ। ਚੰਡੀਗੜ੍ਹ ਦੇ ਪਿੰਡਾਂ ਦਾ ਉਜਾੜਾ ਹੋਇਆ ਸੀ, ਉਸੇ ਤਰ੍ਹਾਂ ਆ ਹਰਮੀਤ ਕਾਦੀਆਂ ਦਾ ਇੱਕ ਬਿਆਨ ਆਇਆ ਸੀ। ਲੁਧਿਆਣੇ ਦੇ ਵਿੱਚ ਵੇਰਕਾ ਤੋਂ 2 ਰੋਡ ਨਿਕਲਦੇ, ਇੱਕ ਬੱਦੋਵਾਲ ਤੇ ਇੱਕ ਦੂਸਰੇ ਪਾਸੇ ਨੂੰ ਜਗਰਾਵਾਂ ਦੀ। 5-5 ਕਿਲੋਮੀਟਰ ਤੇ ਜਾ ਕੇ ਜਿਹੜੀ ਇਹਨਾਂ ਦੀ ਡਿਵੈਲਪਮੈਂਟ ਖਤਮ ਹੋ ਜਾਂਦੀ ਹੈ। ਕਿਹੜੀ ਡਿਵੈਲਪਮੈਂਟ ਦੀ ਗੱਲ ਕਰਦੇ? ਆ ਬਾਈ ਹੁਣੀ ਇੰਗਲੈਂਡ ਤੋਂ ਆਏ ਨੇ, ਬਾਈ ਡਰ ਨਹੀਂ ਲੱਗਦਾ ਮੁੜ ਕੇ ਕੋਈ ਇਮੀਗ੍ਰੇਸ਼ਨ ਤੰਗ ਕਰਨਗੇ? ਯਾਰ ਜੇ ਆਪਣੀ ਜ਼ਮੀਨਾਂ ਰਹੀਆਂ, ਡਰ ਕਾਹਦਾ? ਪੰਜਾਬ ਤੋਂ ਹੀ ਗਏ ਹੋ ਆ। ਇਦਾਂ ਦਾ ਕੋਈ ਡਰ ਨਹੀਂ ਆਪਾਂ ਨੂੰ ਜ਼ਮੀਨਾਂ ਚਾਹੀਦੀਆਂ। ਪਹਿਲਾਂ ਉਦੋਂ ਵੀ ਆਪਾਂ ਕਿਹਾ ਸੀ। ਪਹਿਲਾਂ ਤਾਂ ਤੁਹਾਡਾ ਸਾਰੀ ਟੀਮ ਦਾ ਥੈਂਕ ਯੂ ਵੈਰੀ ਮੱਚ। ਤੇ ਪਿੱਛੇ ਨੂੰ ਹਾਂ ਜੀ
ਆਪਾਂ ਨੂੰ ਭਾਜੀ ਇਦਾਂ ਦਾ ਕੋਈ ਡਰ ਨਹੀਂਗਾ ਕਿ ਪਹਿਲਾਂ ਜ਼ਮੀਨਾਂ ਚਾਹੀਦੀਆਂ। ਆਪਾਂ ਪਹਿਲਾਂ ਆਪਾਂ ਜੱਟ ਆ ਜਾਂ ਕਿਸਾਨ ਆ ਜਾਂ ਪੰਜਾਬੀ ਆ, ਉਧਰਲੀ ਪੀਆਰ ਬਾਅਦ ਦੇ ਵਿੱਚ ਆ। ਅੱਛਾ ਜੀ। ਹਾਂਜੀ, ਆਪਾਂ ਇੱਕ ਗੱਲ ਕਹਿਣੀ ਚਾਹੁੰਦਾਂਗੇ ਧਰਮ ਨੂੰ, ਭਗਵੰਤ ਮਾਨ ਸਾਹਿਬ ਨੂੰ, ਕਿ ਤੂੰ ਜੱਟ ਰੋਡਾਂ ਦੇ ਉੱਤੇ ਰੋਲ ਦਿੱਤੇ, ਤੇਰੇ ਇਨਕਲਾਬੀ ਹੋਣ ਦੇ ਜਿੰਨੇ ਵੀ ਡਰਾਮੇ ਸੀ ਖੋਲ ਦਿੱਤੇ। ਖੇਤੀਬਾੜੀ ਵੀ ਸਾਡਾ ਇੱਕ ਧਰਮ ਆ, ਅੱਜ ਪਤਾ ਲੱਗਿਆ ਕੁਲਫੀ ਸੱਚੀ ਧਰਮ ਆ। ਇੱਕ ਵਾਰੀ ਦੁਬਾਰਾ ਸੁਣਾ ਦਿਓ। ਮੈਂ ਕਿਹਾ ਜੀ ਤੂੰ ਜੱਟ ਰੋਡਾਂ ਦੇ ਰੋਲ ਦਿੱਤੇ, ਤੇਰੇ ਇਨਕਲਾਬੀ ਹੋਣ ਦੇ ਭਰਮ ਖੋਲ ਦਿੱਤੇ। ਖੇਤੀਬਾੜੀ ਵੀ ਸਾਡਾ ਧਰਮ ਆ, ਅੱਜ ਪਤਾ ਲੱਗਾ ਕੁਲਫੀ ਸੱਚੀ ਧਰਮ ਆ। ਲਿਖਿਆ ਲੰਮਾ ਆ, ਮੈਂ ਆਖਰੀ ਲਾਈਨ ਸੁਣਾ ਦਿੰਦਾ। ਪੰਜਾਬੀ ਇੱਕ ਵਾਰੀ ਬੰਦੇ ਨੂੰ ਉੱਪਰ ਚੜਾ ਦਿੰਦੇ, ਜਿੱਦਾਂ ਇਹਨਾਂ ਨੂੰ ਚੜਾਇਆ, ਪੰਜਾਬੀ ਇੱਕ ਵਾਰੀ ਬੰਦੇ ਨੂੰ ਉੱਪਰ ਚੜਾ ਦਿੰਦੇ, ਬੰਦਾ ਨਾ ਉੱਠੇ ਨਾ ਬੈਠੇ। ਠੀਕ ਆ, ਪਰ ਕੀ ਕਰੀਏ ਸੰਗਿਆ, ਸਾਰੇ ਲੀਡਰ ਹੀ ਬੇਸ਼ਰਮ ਆ। ਅੱਜ ਪਤਾ ਲੱਗਾ ਕੁਲਫੀ ਸੱਚੀ ਗਰਮ ਆ। ਕੁਲਫੀ ਗਰਮਾ ਗਰਮ ਲਿਖਿਆ ਤੁਸੀਂ ਫੇ? ਹਾਂਜੀ, ਕੁਲਫੀ ਸੱਚੀ ਗਰਮ ਆ ਜੀ। ਜਦੋਂ ਛੋਟੇ ਹੋਵੋਗੇ ਤੁਸੀਂ ਜਾਂ ਜਵਾਨੀ ਚ ਹੋਵੋਗੇ, ਤੁਸੀਂ ਐਂਟਰਟੇਨਮੈਂਟ ਕਰਦੇ ਹੋਵੋਗੇ ਇਹਨਾਂ ਚੀਜ਼ਾਂ ਦੇ ਨਾਲ। ਕੁਲਫੀ ਗਰਮਾ ਗਰਮ ਇਹਦੇ ਨਾਲੋਂ ਭਗਵੰਤ ਮਾਨ ਨਾਲੋਂ ਝੰਡਾ ਅਮਲੀ ਜਿਹੜਾ ਕਰਤਾਰ ਕਰਦਾ 100 ਗੁਣਾ ਚੰਗਾ ਸੀ ਜੀ। ਉਹ ਘੱਟੋ ਘੱਟ ਲੀਡਰਾਂ ਦੇ ਵਿਰੁੱਧ ਬੋਲਦਾ ਸੀ, ਜੱਟਾਂ ਦੀ ਗੱਲ ਕਰਦਾ ਸੀ, ਪੰਜਾਬ ਦੀ ਗੱਲ ਕਰਦਾ ਸੀ। ਆਹੀ ਖਾਮੀਆਂ ਤਾਂ ਉਹ ਦਿਖਾਉਂਦਾ ਸੀ, ਹੁਣ ਆਹੀ ਖਾਮੀਆਂ ਆਪ ਕਰ ਲਾ ਭਾਈ। ਉਹਦੀ ਇੱਕ ਗੱਲ ਸੀ, ਜਦੋਂ ਅਰੀ ਬਹੁਤ ਖੁਸ਼ ਸੀ, ਉਹ ਕਹਿੰਦਾ ਮੈਂ ਵੀਆਈਪੀ ਕਲਚਰ ਖਤਮ ਕਰ ਦੇਣਾ। ਉਹ ਕਹਿੰਦਾ ਮੈਂ ਵੀਆਈਪੀ ਕਲਚਰ ਖਤਮ ਕਰ ਦੇਣਾ ਜੀ। ਉਹ ਤਾਂ ਜ਼ਿਆਦਾ ਸ਼ੁਰੂ ਹੋ ਗਿਆ। ਹੁਣ ਤਾਂ ਵੀਆਈਪੀ ਕਲਚਰ ਆਪਣੀ ਰਿਸ਼ਤੇਦਾਰਾਂ ਨੂੰ ਵੀ ਵੀਆਈਪੀ ਬਣਾਤਾ। ਲਾਲਾ ਜੀ ਦਿੱਲੀ ਤੋਂ ਆਉਂਦੇ ਆ। ਭਾਜੀ ਇੱਕ ਗੱਲ ਸੁਣੋ, ਜਿਹੜਾ ਸਾਡੇ ਇੰਗਲੈਂਡ ਦਾ ਯੂਰਪ 'ਚ ਜਿਹੜਾ ਪ੍ਰਧਾਨ ਮੰਤਰੀ ਟ੍ਰੇਨ 'ਚ ਜਾਂਦਾ, ਜੇ ਇਹਨਾਂ ਨੂੰ ਲੋਕਾਂ ਨੂੰ ਲੋਕਾਂ ਦਾ ਕਾਹਦਾ ਡਰ? ਜੇ ਆਪਾਂ ਲੀਡਰ ਭਾਜੀ ਚੁਣਦੇ ਆ, ਆਪਾਂ ਵੋਟਾਂ ਪਾ ਕੇ ਚੁਣਦੇ ਆ, ਉਹਨਾਂ ਨੂੰ ਸਾਡੇ ਤੋਂ ਕਾਹਦਾ ਡਰ ਆ? ਅੱਛਾ, ਤੁਸੀਂ ਉੱਥੇ ਇੰਗਲੈਂਡ 'ਚ ਰਹਿੰਦੇ ਹੋ, ਕਦੇ ਇੰਨਾ ਪ੍ਰੋਟੋਕਾਲ, ਇੰਨੀ ਜ਼ਿਆਦਾ ਫੋਰਸ ਤੁਸੀਂ ਉੱਥੇ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਾਲ ਦੇਖੀ? ਯਾਰ ਉਹਦੇ ਨਾਲ ਭਾਜੀ ਉੱਥੇ 10 ਡਾਊਨਿੰਗ ਸਟਰੀਟ ਆ, ਉੱਥੇ ਪ੍ਰਧਾਨ ਮੰਤਰੀ ਰਹਿੰਦਾ। ਤੁਸੀਂ ਉਹਦੀ ਬੈਲ ਮਾਰ ਕੇ ਗੱਲ ਕਰ ਸਕਦੇ ਹੋ। ਅੱਛਾ ਜੀ। ਉਹਨਾਂ ਗੱਲ ਕਰ ਸਕਦੇ ਕਿ ਜੀ ਮੈਨੂੰ ਆਹ ਪ੍ਰੋਬਲਮ ਆ, ਕੋਈ ਸਿਕਿਉਰਿਟੀ ਨਹੀਂ, ਕੋਈ ਕੁਝ ਨਹੀਂ। ਜਿਹੜਾ 골ਡਨ ਬ੍ਰਾਊਨ ਸੀ, ਜਦੋਂ ਕਰੋਨਾ ਹੋਇਆ ਸੀ ਭਾਜੀ, ਸਾਈਕਲ ਤੇ ਘੁੰਮਦਾ ਹੁੰਦਾ ਸੀ, ਸਾਨੂੰ ਮਿਲਿਆ। ਮੇਰੇ ਨਾਲ ਜਿਹੜਾ ਐਮਪੀ ਉਹਦੀਆਂ ਫੋਟੋ ਹੈ, ਜਿਹੜਾ ਸਾਡੇ ਈਸਟ ਲੰਡਨ ਦਾ ਐਮਪੀ ਆ। ਅੱਛਾ, ਜੇ ਇਹੀ ਗੱਲ ਆਪਾਂ ਇੱਥੇ ਕਰ ਦਈਏ, ਘੰਟੀ ਮਾਰ ਦਈਏ, ਤਾਂ ਕੀ ਹੋਊਗਾ? ਇਹ ਤਾਂ ਜੀ ਪਹਿਲੀ ਤਾਂ ਗੱਲ ਹੈ, ਜੇ ਲੋਕਾਂ ਇਹਨਾਂ ਕੰਮ ਇਦਾਂ ਨਹੀਂ ਕੀਤੇ ਨਾ, ਲੀੜੇ ਲੋਕਾਂ ਨੂੰ ਉਦਾਂ ਹੀ ਪਾੜ ਦੇਣੇ ਇਹਨਾਂ ਦੇ। ਜੇ ਬਾਜਣ ਜੇ ਆਪਾਂ ਆਪ ਨੂੰ ਘੰਟੀ ਮਾਰ ਨਹੀਂ ਦੇਣੀ, ਇਹਨਾਂ ਨੂੰ ਉਹਦੇ ਮੁੰਡਿਆਂ ਨੇ ਗੋਲੀਆਂ ਮਾਰੀਆਂ। ਹੋ ਸਕਦਾ ਘੰਟੀ ਮਾਰਨ ਤੇ ਵੀ ਪਰਚਾ ਹੋ ਜਾਵੇ। ਪਰਚਾ ਇਹ ਤਾਂ ਗਿੱਟਿਆਂ 'ਚ ਗੋਲੀਆਂ ਮਾਰੀ ਜਾਂਦੇ ਜੀ, ਮੁਕਾਬਲਾ ਕਰੀ ਜਾਂਦੇ ਆ। ਇਹ ਕਾਹਦਾ ਇਨਕਲਾਬੀ ਹੋਇਆ? ਮੈਂ ਕਿਹਾ ਜੀ ਆਪਾਂ ਉਦਣ ਗੱਲ ਕਹੀ ਸੀ ਕਿ ਪਗੜੀ ਸੰਭਾਲ ਜੱਟਾ ਚੱਲੀ ਸੀ, ਪਗੜੀ ਸੰਭਾਲ ਜੱਟਾ ਲਹਿਰ ਚੱਲੀ ਸੀ, ਤੇ ਕੀ ਕੀਤਾ ਸੀ ਲਹਿਰ ਨੇ? ਗੋਰਿਆਂ ਵਾਲੀਆਂ ਟੋਪੀਆਂ ਰੋਲ ਦਿੱਤੀਆਂ ਸੀ, ਰੋਲਤੀਆਂ ਸੀ, ਇਹਨਾਂ ਪਤਾ ਨਾ ਨਾ। ਹੁਣ ਆਪਣੀ ਪਿੰਡ ਸੰਭਾਲ ਜੱਟਾ ਲਹਿਰ ਚੱਲੀ, ਤੇ ਆਪਾਂ ਲਾ ਲਿਆਂ ਦੀਆਂ ਟੋਪੀਆਂ, ਦਿੱਲੀ ਵਾਲਿਆਂ ਦੀਆਂ ਲਾ ਲਏ। ਸਾਡੇ ਜਿਹੜੇ ਬਾਕੀ ਭਰਾ ਆ, ਦਿੱਲੀ ਵਾਲਿਆਂ ਦੀਆਂ ਟੋਪੀਆਂ ਰੋਲਣੀਆਂ। ਠੀਕ ਹੈ ਜੀ, ਬਾਅਦ ਚ ਮਿਲਦੇ ਆ। ਆਪਾਂ ਕਰਦੇ, ਤੁਹਾਡਾ ਬਹੁਤ ਬਹੁਤ ਥੈਂਕਸ, ਤੁਹਾਡੀ ਟੀਮ ਸਾਰੀ ਦਾ ਜੀ। ਵੈਲਕਮ। ਸੁੱਖਾ ਭਾਜੀ ਸਾਡੇ ਨਾਲ ਮੌਜੂਦ ਨੇ। ਬਾਈ, ਤੁਸੀਂ ਵੀ ਕਿਸਾਨੀ ਸੰਘਰਸ਼ਾਂ 'ਚ ਰਹਿੰਦੇ ਹੋ, ਗੱਲ ਤੋਰਦੇ ਹੋ, ਕੀ ਲੱਗਦਾ ਸੱਚੀ ਪੰਜਾਬ ਨੂੰ ਇਸ ਡਿਵੈਲਪਮੈਂਟ ਦੇ ਮਾਡਲ ਦੀ ਲੋੜ ਹੈਗੀ ਹੈ, ਜਿਹੜਾ ਇਹ ਕਰਨ ਨੂੰ ਧੱਕੇ ਨਾ ਕਹੀ ਜਾਂਦੇ ਨੇ 65,533 ਏਕੜ ਜ਼ਮੀਨ ਤੇ? ਬਿਲਕੁਲ ਇਹਦੀ ਲੋੜ ਨਹੀਂ ਹੈਗੀ, ਕਿਉਂਕਿ ਗੱਲ ਰਿਕੁਆਇਰਮੈਂਟ ਦੀ ਆ। ਰਿਕੁਆਇਰਮੈਂਟ ਹੀ ਨਹੀਂ ਹੈਗੀ। ਰਿਕੁਆਇਰਮੈਂਟ ਜੇ ਅੱਜ ਦੀ ਤਰੀਕ ਵਿੱਚ ਹੈਗੀ ਆ, ਤਾਂ 1985 ਦੀਆਂ ਕਲੋਨੀਆਂ ਕੱਟ ਹੋਈਆਂ ਸੀ ਗਰੀਬਾਂ ਵਾਸਤੇ, ਜਿਹੜੀ ਵੋਟ ਬੈਂਕ ਨੂੰ ਬਣਾ ਕੇ ਬੈਠੇ ਹਰਪਾਲ ਚੀਮਾ ਜੀ ਨੂੰ ਮੈਂ ਕਹਿਣਾ ਆਪ ਜੀ ਦੇ ਚੈਨਲ ਦੇ ਥਰੂ, ਜੇ ਤੂੰ ਆਪਣੇ ਵਰਗ ਦੀ ਮਦਦ ਕਰਨੀ ਚਾਹੁੰਦਾ ਆ, ਤਾਂ ਕਲੋਨੀਆਂ ਕੱਟ ਗਰੀਬਾਂ ਵਾਸਤੇ 2-2 3-3 ਮਰਲੇ ਦੀਆਂ ਉਹਦੀ ਲੋੜ ਹੈ। ਇਹ ਵੱਡੀਆਂ ਬਿਲਡਿੰਗਾਂ, ਵੱਡੇ ਮਾਲ ਬਣਾਉਣ ਦੀ ਇੱਥੇ ਪੰਜਾਬ 'ਚ ਲੋੜ ਨਹੀਂ। ਹਜ਼ਾਰਾਂ ਕੋਠੀਆਂ ਜਲੰਧਰ ਦੇ ਵਿੱਚ ਪਲਾਟ ਕਿਹੜੇ ਆ, ਉਹ ਖਾਲੀ ਪਏ ਆ। ਪਿੰਡਾਂ ਦੇ ਲੋਕ ਕਿਹੜੇ ਆ, ਉਹ ਸਾਰੇ ਬਾਹਰ ਜਾਈ ਜਾਂਦੇ ਆ। ਬਹੁਤ ਮਕਾਨ ਖਾਲੀ ਪਏ ਆ। ਸੁੱਖੇ ਭਾਜੀ, ਤੁਸੀਂ ਉਸੇ ਪਾਸੇ ਤੋਂ ਬਿਲੋਂਗ ਕਰਦੇ ਹੋ ਜਿੱਧਰ ਅਰਬਨ ਸਟੇਟ ਹੈ ਜਲੰਧਰ ਦੀ। ਅਰਬਨ ਸਟੇਟ ਪੂਰੀ ਨੱਕੋ ਨੱਕ ਭਰੀ ਹੋਈ ਹੈ। ਨਾ ਜੀ ਨਾ, ਬਿਲਕੁਲ ਜੀ। ਉੱਥੇ ਲੋਕਾਂ ਨੇ ਕਿਹੜੇ ਇਨਵੈਸਟਰ ਹੈਗੇ, ਉਹਨਾਂ ਨੇ ਤਾਂ 10-10 20-20 ਪਲਾਟ ਉਹਨਾਂ ਦੇ ਕੋਠੀਆਂ ਪਈਆਂ ਆ। ਉਹਨਾਂ ਕੋਠੀਆਂ ਦੇ ਸਹੀ ਤਰੀਕੇ ਕਾਰਪੋਰੇਸ਼ਨ ਵਾਲਿਆਂ ਨੂੰ ਚਾਹੀਦਾ ਉਹਨਾਂ ਕੋਠੀਆਂ ਨੂੰ ਜਾਂ ਆਰਡਰ ਕਰਨ, ਉਹ ਜਾਂ ਵੇਚਣ ਕਹਾਂ, ਜਾਂ ਉਹਨਾਂ ਵਿੱਚ ਕੋਈ ਕਿਰਾਏਦਾਰ ਆਵੇ ਜਾਂ ਕਿੱਦਾਂ ਵੀ ਆ। ਲੋਕਾਂ ਨੇ ਆਪਣੇ ਪੈਸੇ ਇਨਵੈਸਟ ਕੀਤੇ ਆ ਪਲਾਟਾਂ ਵਿੱਚ। ਲੱਗਦਾ ਇੱਥੇ ਵੀ ਇਨਵੈਸਟਮੈਂਟ ਹੀ ਹੋਊ। ਬਿਲਕੁਲ ਇਨਵੈਸਟਮੈਂਟ ਨਹੀਂ ਜੀ। ਤੁਸੀਂ ਆਪ ਸੋਚੋ, ਜਿਹੜਾ 64,000 ਏਕੜ ਰਿਕਵਾਇਰ ਉਹਨਾਂ ਨੇ ਕੀਤਾ ਆ, ਦੱਸਦੇ ਕਹਿੰਦੇ 1 ਲੱਖ ਕਰਨਾ ਆ। 64,000 ਦੇ ਵਿੱਚੋਂ 24,000 ਏਕੜ ਦਾ ਕਿਹੜਾ ਹੈਗਾ ਆ, ਉਹ ਟੋਟਲ ਪੰਜਾਬ ਵਿੱਚੋਂ ਹੈਗਾ ਆ।
40,000 ਏਕੜ ਕਿਹੜਾ ਆ ਉਹਦੇ ਕਰੀਬ ਲੁਧਿਆਣੇ ਵਿੱਚੋਂ ਕੀਤਾ ਕੱਲਾ। ਇਹ ਇੱਥੇ ਇੱਕ ਕੁਐਸਚਨ ਮਾਰਕ ਲੱਗ ਜਾਂਦਾ ਵੀ 40,000 ਕਿਹੜਾ ਏਕੜ ਆ ਕੱਲੇ ਲੁਧਿਆਣੇ ਵਿੱਚ ਕਿਉਂ ਕੀਤਾ। ਵੀ ਸਾਰੀ ਪੋਪੂਲੇਸ਼ਨ ਉੱਥੇ ਕਿਉਂ ਇਕੱਠੀ ਕਰ ਲਈ? ਇਹਦਾ ਸਿੱਧਾ ਹਿਸਾਬ ਆ, ਇਹਨਾਂ ਦੀ ਕਿਸੇ ਵੱਡੇ ਬਿਲਡਰਾਂ ਦੇ ਨਾਲ ਡੀਲ ਹੋ ਚੁੱਕੀ ਆ। ਇਹਨਾਂ ਨੇ ਸਰਕਾਰ ਚਲਾਉਣੀ ਆ, ਫੇਲੀਅਰ ਸਰਕਾਰ ਹੈ ਉਹ ਡੈਫੀਨੇਟਲੀ। ਇਹ ਕੜੀ ਕਿਤੇ ਨਾ ਕਿਤੇ ਜਾ ਕੇ ਵੱਡੇ ਲੋਕਾਂ ਨਾਲ ਜੁੜਦੀ ਆ ਉੱਥੇ। ਦੂਜੇ ਨੰਬਰ ਤੇ ਇੱਕ ਹੋਰ ਗੱਲ ਵੀ ਆ, ਜਿਹੜੇ ਪਲਾਟ ਜਿਹੜੀ ਜ਼ਮੀਨ ਰਿਕਵਾਇਰ ਕੀਤੀ ਗਈ ਆ ਉਹ ਵੱਡੀਆਂ ਗੜੀਆਂ ਸੜਕਾਂ ਬਣੀਆਂ ਆ ਭਾਰਤਮਾਲਾ ਵਾਲੀਆਂ, ਉਹਦੇ ਬਿਲਕੁਲ ਇਰਦ ਗਿਰਦ ਹਨ। ਮੈਨੂੰ ਤਾਂ ਸ਼ੰਕਾ ਹੈਗੀ ਆ ਇਹਨਾਂ ਅਡਾਨੀਆਂ ਬਾਨੀਆਂ ਨੂੰ ਇਹਨਾਂ ਨੇ ਬਾਅਦ ਚ ਦੇਣੀ ਹੈ। ਇਹਨਾਂ ਕੋਲ ਪੂਰਾ ਸਿਸਟਮ ਹੋਣਾ ਨਹੀਂ, ਇਹਨਾਂ ਨੇ ਟੋਟਲੀ ਅਡਾਨੀਆਂ ਬਾਨੀਆਂ ਦੇ ਹਵਾਲੇ ਕਰ ਦੇਣੀ ਆ। ਕਿਉਂ ਇਹਦੇ ਵਿੱਚ ਕੋਈ ਵੀ ਪਬਲਿਕ ਨੂੰ ਕੋਈ ਲਾਭ ਨਹੀਂ, ਸਰਕਾਰ ਨੂੰ ਲਾਭ ਹੋ ਸਕਦਾ ਹੈ, ਪਬਲਿਕ ਨੂੰ ਕੋਈ ਲਾਭ ਨਹੀਂ। ਜੇ ਇਹ ਰਾਜੇਵਾਲ ਸਾਹਿਬ ਕਹਿੰਦੇ ਵੀ ਹੱਲੇ ਤਾਂ ਇਹ 65,533 ਏਕੜ ਹੈ, ਇਹ 165 ਕਲੋਨੀਆਂ ਹੋਰ ਪਾਈਪਲਾਈਨ 'ਚ ਨੇ। ਜਿੱਦਾਂ ਦਾ ਰੋਹ ਹੈ ਲੱਗਦਾ ਹੈ ਉਹ 165 ਕਲੋਨੀਆਂ ਦੁਬਾਰ ਤੋਂ ਇਹ ਫਿਰ ਲੋਕਾਂ 'ਚ ਲਿਆ ਕੇ ਉਸ ਨੂੰ ਕਰ ਸਕਦੇ ਨੇ। ਤੁਹਾਨੂੰ ਤੁਹਾਡੇ ਮੀਡੀਆ ਥਰੂ ਇਹ ਵੀ ਦੱਸਣਾ ਚਾਹੁੰਦਾ ਆ ਕਿ ਜਿਹੜਾ 65,000 ਏਕੜ ਦੇ ਵਿੱਚੋਂ ਉਪਜ ਨਿਕਲਦੀ ਸੀ, 65,000 ਏਕੜ ਦੇ ਵਿੱਚੋਂ ਜਿਹੜੀ ਫਸਲ ਨਿਕਲਦੀ ਸੀ ਉਹ ਗਰੀਬ ਗੁਰਬਾ ਖਾਂਦਾ ਸੀ। ਔਰ ਜੋ 65,000 ਦੇ ਉੱਤੇ ਕਲੋਨੀਆਂ ਬਣ ਗਈਆਂ, ਉਸ ਕਣਕ ਦਾ, ਉਸ ਝੋਨੇ ਦਾ, ਉਸ ਚੌਲ ਦਾ, ਉਸ ਆਟੇ ਦਾ ਰੇਟ ਕਿੱਥੇ ਜਾਏਗਾ? ਨਾਲੇ ਉਸ ਜਗ੍ਹਾ ਤੇ ਜਿਹੜੀ ਉਗਦੀ ਸੀ ਉਹਦਾ ਇੰਤਜ਼ਾਮ ਕਿੱਥੋਂ ਕਰੋਗੇ? ਉਹ ਕਿੱਥੋਂ ਇਹਦਾ ਬਦਲਾਅ ਕਿੱਥੋਂ ਕਰੋਗੇ? ਕਿ ਉੱਥੇ ਜਿਹੜੀਆਂ ਕਲੋਨੀਆਂ ਬਣੀਆਂ ਉਹਦੀ ਇੱਟਾਂ ਖਾਣਗੇ ਇਹੋ ਲੋਕੀ। ਸੋ ਇਹ ਰਾਜੇਵਾਲ ਸਾਹਿਬ ਨੇ ਬਹੁਤ ਵਧੀਆ, ਇਹਨਾਂ ਦਾ ਪਲੈਨਿੰਗ ਹੋਰ ਆ। ਇਹ ਪਹਿਲਾਂ ਕਲੋਨੀਆਂ ਕੱਟ ਕੇ ਕਲੋਨੀਆਂ ਤੋਂ ਬਾਅਦ ਜਿੱਡੇ ਤੁਹਾਡੇ ਸਾਰੇ ਖੇਤ ਆ, ਖੇਤਾਂ ਨੂੰ ਇਕੱਠੇ ਕਰ ਦੇਣਾ। 5,000 ਏਕੜ ਦੇ ਫਾਰਮ ਬਣਾਉਣੇ, 500 ਏਕੜ ਦਾ ਫਾਰਮ ਦਾ ਬਣਾਉਣਾ ਆ। ਸਾਰਾ ਕੁਝ ਹੀ ਕੱਢ ਕੇ ਕੋਆਪਰੇਟਿਵ ਘਰਾਣਿਆਂ ਨੂੰ ਦੇਣਾ ਹੈ। ਸੋ ਇਸ ਕਰਕੇ ਲੋਕੋ ਸੁਧਰ ਜੋ, ਜਿੰਨੇ ਵੀ ਆਪਣੇ ਗਰੀਬ ਗੁਰਬਾ ਭਾਈ ਭੈਣ ਆ, ਦਿਹਾੜੀਦਾਰ ਵਾਲਾ ਭੈਣ ਭਰਾ ਆ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਕਿ ਨਿਕਲੋ, ਘਰਾਂ ਚੋਂ ਬਾਹਰ ਨਿਕਲੋ, ਨਹੀਂ ਤਾਂ ਰੋਟੀ ਤੁਹਾਡੀ ਖਾਣੀ ਮੁਸ਼ਕਲ ਹੋ ਜਾਣੀ ਆ। ਇਹ ਜਿਹੜਾ ਆਟਾ ਆ 500 ਰੁਪਏ ਕਿਲੋ ਮਿਲਿਆ ਕਰੂਗਾ ਤੁਹਾਨੂੰ ਜਦੋਂ ਅੰਬਾਨੀਆਂ ਅਡਵਾਨੀਆਂ ਦੇ ਹੱਥਾਂ ਵਿੱਚ ਚਲ ਗਿਆ। ਸੋ ਫੇਰ ਸਾਰੀ ਸੰਗਤ ਦੇ ਭੈਣਾਂ ਭਰਾਵਾਂ ਦੇ, ਮਜ਼ਦੂਰਾਂ ਦੇ, ਮਜ਼ਦੂਰ ਵਰਗ ਨੂੰ ਸਪੈਸ਼ਲੀ ਸਾਡੇ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਕਿ ਕਿਸਾਨਾਂ ਦੇ ਨਾਲ ਰਲ ਕੇ ਤੇ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਇਹਨੂੰ ਰੱਦ ਕੀਤਾ। ਧੰਨਵਾਦ, ਬਹੁਤ ਬਹੁਤ ਧੰਨਵਾਦ। ਤੇ ਇਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਲਿਆਂਦੀ ਜਾ ਰਹੀ ਹੈ, ਸਰਕਾਰ ਇਹਨੂੰ ਇਹ ਕਹਿ ਰਹੀ ਹੈ ਕਿ ਡਿਵੈਲਪਮੈਂਟ ਦਾ ਤਰੀਕਾ ਹੈ, ਡਿਵੈਲਪਮੈਂਟ ਕਰਨੀ ਹੈ। ਕੀ ਲੱਗਦਾ ਹੈ ਆਹ ਰੋਹ ਦੇਖ ਕੇ ਤੁਸੀਂ ਕੀ ਸੋਚਿਆ ਕਿ ਇਹ ਸੱਚੀਓ ਡਿਵੈਲਪਮੈਂਟ ਦਾ ਤਰੀਕਾ ਹੈ? ਜੇ ਡਿਵੈਲਪਮੈਂਟ ਦਾ ਤਰੀਕਾ ਹੈ ਤੇ ਕੀ ਇਹ ਕਿਸਾਨ ਡਿਵੈਲਪਮੈਂਟ ਰੋਕਣ ਲਈ ਇਕੱਠੇ ਹੋਏ ਨੇ? ਲੈਂਡ ਅਧਿਗ੍ਰਹਿਣ ਕਾਨੂੰਨ 2013 ਉਹਦੇ ਬੱਚੇ ਨੇ ਸੋਧ ਕਰਕੇ ਅੱਜ ਤੱਕ ਇੰਡੀਆ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਨਾ ਅੰਗਰੇਜ਼ ਇਦਾਂ ਦੀ ਲੈ ਕੇ ਆਇਆ, ਨਾ ਕੋਈ ਹੋਰ ਸਰਕਾਰ ਲੈ ਕੇ ਆਈ ਆ। ਜਿਹੜੀ ਇਹ ਲੈ ਕੇ ਆ ਰਹੇ ਆ ਉਹਦੇ ਵਿੱਚ ਸਾਨੂੰ ਕੀ ਸੀ, 2013 ਵਾਲੇ ਕਾਨੂੰਨ ਦੇ ਵਿੱਚ ਮਾਰਕੀਟ ਰੇਟ ਤੋਂ 4 ਗੁਣਾ ਮਿਲਦਾ ਸੀ। ਜਿਹੜੇ ਹੋਰ ਜਾਤਾਂ ਵਾਲੇ ਸੀ, ਬੇਜ਼ਮੀਨੇ ਸੀ, ਉਹਨਾਂ ਦੇ ਪੁਨਰਵਾਸ ਲਈ ਵੀ ਉਹਦੇ ਵਿੱਚ ਵਿਵਸਥਾਵਾਂ ਸੀਗੀਆਂ। ਹੁਣ ਇਹ ਭਗਵੰਤ ਮਾਨ ਇੰਨਾ ਝੂਠ ਬੋਲੀ ਜਾਂਦਾ, ਮੈਂ ਕਹਿੰਦਾ ਇਹ ਮੁੱਖ ਮੰਤਰੀ ਦੇ ਉਹਨਾਂ ਦੇ ਬੈਠਣ ਦਾ ਹੱਕਦਾਰ ਹੀ ਨਹੀਂ। ਇਹ ਕਹਿੰਦਾ ਇਹ ਵਲੰਟੀਅਰੀ ਆ, ਸਵੈਚਿਤ ਆ, ਜਿਹੜਾ ਮਰਜ਼ੀ ਕਿਸਾਨ ਦੇ ਦੇਵੇ, ਜਿਹੜਾ ਮਰਜ਼ੀ ਨਾ ਦੇਵੇ। ਜਿਹੜੇ ਐਸਡੀਐਮ ਆ, ਤਹਿਸੀਲਦਾਰ ਆ, ਉਹਨਾਂ ਦਾ ਹੇਠਾਂ ਪਟਵਾਰੀ ਸਾਡੇ ਘਰਾਂ ਜਾ ਕੇ ਨੋਟ ਕਰਾਈ ਜਾਂਦੇ ਆ ਬਈ ਇਹ ਜ਼ਮੀਨ ਤੁਹਾਡੀ ਫਰੀਜ਼ ਕਰਤੀ ਆ, ਇਹ ਤੇ ਨਾ ਲੋਨ ਲੈ ਸਕਦੇ, ਨਾ ਤੁਸੀਂ ਕੁੱਕੜਾਂ ਦਾ ਖੁੱਡਾ ਪਾ ਸਕਦੇ, ਨਾ ਆਪਣੀ ਕੋਈ ਹੋਰ ਮਕਾਨ ਦੀ ਉਸਾਰੀ ਕਰ ਸਕਦੇ ਆ, ਨਾ ਕੋਈ ਲਿਫਟ ਬਣਾ ਸਕਦੇ ਆ, ਤੇ ਹੋਰ ਕਿੱਦਾਂ ਲਈਦੀ ਹੁੰਦੀ ਆ। ਇਹ ਗੱਲ ਦੇ ਵਿੱਚ ਤਾਂ ਸਾਡੇ ਗੁੱਠਾ ਦੇ ਦਿੱਤਾ। ਉਹ ਜਿਹੜੇ ਲੋਕ ਆ, ਇਹਨਾਂ ਦੀਆਂ ਨੀਤੀਆਂ ਨੂੰ, ਜਿਹੜੀ ਕੇਜਰੀਵਾਲ ਜੁੜੀ ਉੱਥੋਂ ਹਾਰ ਕੇ ਆਈ ਆ, ਅੱਜ 45 ਹਾਰੇ ਹੋਏ, ਉਹ ਹਰੇਕ ਡਿਪਾਰਟਮੈਂਟ ਦਾ ਹੈੱਡ ਬਣਾ ਕੇ ਚੰਡੀਗੜ੍ਹ ਇਹਨਾਂ ਨੇ ਬਹਾਲੇ ਹੋਇਆ। ਉਹ ਸਾਰੇ ਲੁਟੇਰੇ ਆ। ਇਹਨਾਂ ਨੇ ਲੈਂਡ ਨੂੰ ਪੂਲ ਕਰਕੇ ਵਰਲਡ ਬੈਂਕ ਤੋਂ ਕਰਜ਼ਾ ਲੈਣਾ, ਆਉਣੀਆਂ ਚੋਣਾਂ ਤੋਂ ਪਹਿਲਾਂ 1000 ਰੁਪਇਆ ਬੀਬੀਆਂ ਨੂੰ ਦੇਣਗੇ, ਬਹੁਤ ਸਹੂਲਤਾਂ ਦੇ ਕੇ ਇਹ ਸਰਕਾਰ ਬਣਾਉਣੀ ਚਾਹੁੰਦੀ ਆ। ਇਹਦਾ ਵਿਰੋਧ ਕਰਨ ਲਈ ਆਹ ਸਾਡੀਆਂ 3 ਬੱਚੀਆਂ, ਮੇਰੀਆਂ 2 ਦੋਹਤੀਆਂ, ਇੱਕ ਮੇਰੀ ਭਾਣਜੀ, ਉਹ ਸਾਡੀ ਭੈਣ, ਅੱਜ ਇਹ ਵੀ ਆਪਣੇ ਪਿੰਡੋਂ ਆਏ। ਅੱਛਾ ਜੀ। ਹਾਂ ਬਈ ਸਾਡੀ ਜ਼ਮੀਨ ਚੱਲੀ ਆ, ਇਹਦਾ ਬੱਚਾ ਝੋਕ ਦਿਆਂਗੇ, ਜ਼ਮੀਨ ਤੇ ਕਬਜ਼ਾ ਠੋਕ ਦਿਆਂਗੇ। ਤੇ ਅੱਜ ਇਹਨਾਂ ਨੂੰ ਸੁਣਾਉਣੀ ਕਰਨ ਆਏ ਆ ਡੀਸੀ ਦੇ ਥਰੂ ਬਈ ਭੁੱਲ ਭੁਲੇਖੇ ਸਾਡੀਆਂ ਜ਼ਮੀਨਾਂ ਤੇ ਤੁਸੀਂ ਕਿਤੇ ਪੈਰ ਨਾ ਪਾ ਲਿਓ। ਜਦ ਤਾਂ ਚਲੋ ਬਹੁੰਦਾ ਹੁੰਦਾ, ਕਿਸੇ ਦਾ ਹਲ ਵੀ ਇੰਨਾ ਨਾ ਦੂਜੇ ਦੇ ਚੱਲ ਜਾਵੇ, ਉਹ ਵੱਢ ਭੜੋੜ ਤੇ ਹੋ ਜਾਂਦਾ ਤੇ ਕਤਲ ਹੋ ਜਾਂਦੇ ਆ। ਤੇ ਇਹਦਾ ਭਾਈ ਅਸੀਂ ਹੁਣ ਮਰਾਂਗੇ, ਕਿਉਂ? ਸਾਡੀ ਜ਼ਿੰਦਗੀ ਇਹਦੇ ਨਾਲ ਆ। ਜੇ ਨਹੀਂ ਅਸੀਂ ਇੱਧਰ ਲੜਦੇ, ਅਸੀਂ ਉੱਦਾਂ ਵੀ ਮਰਨਾ। ਉੱਦਾਂ ਮਰਨ ਨਾਲੋਂ ਵਧੀਆ ਆ ਮੈਦਾਨੇ ਜੰਗ ਵਿੱਚ ਲੜਾਂਗੇ। ਪਰ ਜਿਹੜੀ ਪੰਜਾਬ ਆ, ਇਹਦੀ ਇੱਕ ਸ਼ਖਸੀਅਤ ਆ, ਇਹਦੇ ਵਿੱਚ ਇੱਕ ਅਸੂਲ ਆ ਪੰਜਾਬੀਆਂ ਦੇ ਵਿੱਚ,
ਇਹਨਾਂ ਦੀ ਜਿਹੜੀ ਸਮਝ ਆ ਉਹ ਨਾਬਰੀ ਆ। ਬੇਸ਼ੱਕ ਅਹਿਮਦ ਸ਼ਾਹ ਅਬਦਾਲੀ ਤੋਂ ਹੋਵੇ, ਮੁਗਲ ਹੋਣ, ਇਹ ਹਮੇਸ਼ਾ ਟੱਕਰ ਲੈਂਦੇ ਰਹੇ ਆ। ਸਾਨੂੰ ਗੁਰੂਆਂ ਪੀਰਾਂ ਦਾ ਸਾਡੇ ਤੇ ਆਸ਼ੀਰਵਾਦ ਆ। ਅੱਜ ਕੁੱਕੜਪੁਰ ਤੋਂ ਅਰਦਾਸ ਕਰਕੇ ਬਾਬੇ ਦੇ ਚਰਨਾਂ ਦੇ ਵਿੱਚ ਅਸੀਂ ਤੁਰੇ ਆ ਵੀ ਸਾਨੂੰ ਸਫਲਤਾ ਬਖਸ਼। ਭਗਵੰਤ ਮਾਨ ਨੇ ਆਪਣੀ ਸਿਆਸੀ ਮੌਤ ਆ ਜਿਹੜੀ ਉਹ ਆਪਣੀ ਲੈ ਲਈ। ਜਿਹਦਾ ਬਾਦਲਾਂ ਦਾ ਹਾਲ ਹੋਇਆ ਸੀ, ਦੂਜਿਆਂ ਦਾ ਹੋਇਆ, ਤੇ ਉਹੀ ਇਹਦਾ ਹਾਲ ਹੋਊਗਾ। ਜਿੰਨੀ ਸ਼ਰੀ ਇਹ ਥੁੱਕ ਕੇ ਚੱਟਿਆ ਜਿਹੜਾ ਚੱਟ ਲਵੇ ਤਾਂ ਵਧੀਆ ਰਹੂਗਾ, ਜੇ ਨਹੀਂ ਚੜਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੰਨੀ ਔਖਾ। ਕੀ ਲੱਗਦਾ ਥੁੱਕ ਕੇ ਚੱਟਣ ਵਾਲੀ ਜਿਹੜੀ ਗੱਲ ਕਰਦੇ ਹੋ, ਜੇ ਹੁਣ ਵੀ ਵਾਪਸ ਲੈ ਲੈਂਦੇ ਹੋ, ਸਿਆਸੀ ਨੁਕਸਾਨ ਹੋ ਚੁੱਕਿਆ ਜਿਹੜਾ, ਉਹਦੀ ਭਰਪਾਈ ਹੋ ਸਕਦੀ ਹੈ? ਇਹਦਾ ਨੁਕਸਾਨ ਸਿਆਸੀ ਨੁਕਸਾਨ ਹੋ ਚੁੱਕਾ, ਭਰਪਾਈ ਹੋ ਸਕਦੀ ਹੈ? 40% ਹੋ ਚੁੱਕਾ, ਉਹ ਭਰਪਾਈ ਨਹੀਂ ਹੋਣੀ। ਮੈਂ ਤਾਂ ਕਹਿੰਦਾ ਥੁੱਕ ਕੇ ਚੱਟ ਲਵੇ, ਕਿਤੇ ਐ ਨਾ ਹੋਵੇ ਵੀ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਇਹਨੂੰ ਉਲਟੀ ਚਟਾਉਣ ਕੇਜਰੀਵਾਲ ਨੂੰ ਤੇ ਇਹਨੂੰ। ਇਹ ਜਿਹੜਾ ਸੰਘਰਸ਼ ਆ, ਜਿਹੜਾ ਦਿੱਲੀ ਦਾ ਅੰਦੋਲਨ ਸੀ, ਉਸੇ ਤਰਜ਼ ਤੇ ਹੁਣ ਚੱਲ ਪਿਆ। ਅੱਜ ਪੰਜਾਬ ਦੀ ਕਵਰੇਜ ਕਰੋ, ਸਵੇਰੇ ਤੁਸੀਂ ਸਾਰੇ ਤੁਸੀਂ ਤਾਂ ਪ੍ਰੈਸ ਰਿਪੋਰਟਰ ਆ, ਤੁਹਾਡੇ ਕੋਲ ਖਬਰਾਂ ਆ ਗਈਆਂ ਹੋਣੀਆਂ। ਹਰ ਸ਼ਹਿਰ, ਹਰ ਕਸਬੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜਾ ਟਰੈਕਟਰ ਮਾਰਚ ਹੋਇਆ 24 ਤਰੀਕ ਦਾ ਜਿਹੜਾ ਸਾਡਾ ਇਕੱਠ ਆ ਉਹ 10 ਲੱਖ ਤੋਂ ਉੱਤੇ ਹੋਊਗਾ ਮੁੱਲਾਪੁਰ ਦਾਖਾ ਮੰਡੀ ਦੇ ਵਿੱਚ। ਉਹਦੇ ਵਿੱਚ ਫਿਰ ਭਗਵੰਤ ਮਾਨ ਦੇ ਜਿਹੜੇ ਅਗਲੇ ਐਕਸ਼ਨ ਆਉਣੇ ਆ, ਮੈਨੂੰ ਨਹੀਂ ਲੱਗਦਾ ਵੀ ਇਹ ਸਾਡੀ ਤਾਬ ਚੱਲੂਗਾ, ਕਿਉਂ ਮੋਦੀ ਨਹੀਂ ਚੱਲ ਸਕਿਆ, ਇਹ ਤਾਂ ਉਹਦਾ ਡਬਰੂ ਜਿਹਾ ਇਹਨੇ ਚੱਲਣੀ। ਜੀ ਬਹੁਤ ਬਹੁਤ ਧੰਨਵਾਦ।